ਜਿਹੜੀ ਗੱਲ ਕਰੀਏ ਟਰੰਪ ਹੁਣਾਂ ਨੇ ਕਿਊਬਾ ਨੂੰ ਚੇਤਾਵਨੀ ਧਮਕੀ ਜਿਹੜੀ ਉਹ ਦੇ ਦਿੱਤੀ ਹੈ। ਕਹਿੰਦੇ ਵੀ ਡੀਲ ਬਣਾ ਲਓ ਬਿਫੋਰ ਇਟ ਇਜ਼ ਟੂ ਲੇਟ, ਵੀ ਬਾਅਦ ਦੇ ਵਿੱਚ ਟ੍ਰੇਨ ਲੰਘ ਨਾ ਜਾਵੇ। ਸੋ ਇਹ ਚੀਜ਼ ਜਿਹੜੀ ਉਹਨਾਂ ਨੇ ਆਖੀ ਆ। ਵੈਨੇਜ਼ੁਏਲਾ ਦਾ ਕਹਿੰਦੇ ਵੀ ਜਿਹੜਾ ਤੇਲ ਤੇ ਮਨੀ ਜਿਹੜੀ ਤੁਹਾਨੂੰ ਕਿਊਬਾ ਨੂੰ ਆ ਰਹੀ ਸੀ ਉਹ ਹੁਣ ਰੁਕ ਜਾਵੇਗੀ। ਪ੍ਰੈਜ਼ੀਡੈਂਟ ਨੇ ਹੁਣ ਆਪਣੀ ਜਿਹੜੀ ਅਟੈਂਸ਼ਨ ਹੈ ਕਿਊਬਾ ਦੇ ਉੱਤੇ ਕਰ ਦਿੱਤੀ ਹੈ, ਜਦੋਂ ਵੈਨੇਜ਼ੁਏਲਾ ਦੇ ਲੀਡਰ ਨਿਕੋਲਸ ਮੈਡੂਰੋ ਨੂੰ 3 ਜਨਵਰੀ ਦੀ ਰੇਡ ਦੇ ਉੱਤੇ ਕਰਾਕਸ ਦੇ ਵਿੱਚ ਉਸਦੇ ਘਰ ਤੋਂ ਇੱਕ ਹਿਸਾਬ ਦੇ ਨਾਲ ਮਿਲਟਰੀ ਕੰਪਾਊਂਡ ਸੀਗਾ, ਉੱਥੋਂ ਅਮਰੀਕਾ ਦੀ ਅਲੀਟ ਡੈਲਟਾ ਫੋਰਸ ਆ ਉਸਨੇ ਉੱਥੋਂ ਚੱਕ ਲਿਆਂਦਾ ਸੀਗਾ। ਵੈਨੇਜ਼ੁਏਲਾ ਜੋ ਕਿਊਬਾ ਦਾ ਬੜੇ ਪੁਰਾਣਾ ਸਾਥੀ ਆ, ਕਹਿੰਦੇ ਵੀ 35,000 ਬੈਰਲ ਤੇਲ ਰੋਜ਼ਾਨਾ ਕਿਊਬਾ ਨੂੰ ਘੱਲਦਾ ਸੀਗਾ। ਟਰੰਪ ਹੁਣਾਂ ਨੇ ਅੱਜ ਆਖਿਆ ਵੀ ਅੱਜ ਤੋਂ ਉਹ ਜਿਹੜਾ ਤੇਲ ਵੈਨੇਜ਼ੁਏਲਾ ਤੋਂ ਕਿਊਬਾ ਨੂੰ ਜਾਂਦਾ ਆ ਉਹ ਬੰਦ ਹੋਣ ਜਾ ਰਿਹਾ ਆ। ਕਹਿੰਦੇ ਵੀ ਉਹਨਾਂ ਨੇ ਪੋਸਟ ਕੀਤਾ ਸੀਗਾ ਵੀ Cuba lived for many years on large amount of oil and money from Venezuela. In return, Cuba provided security services for the last 2 Venezuelan dictators, but not anymore. There will be no more oil or money going to Cuba. Zero. I strongly suggest they make a deal before it is too late. ਕੀ ਡੀਲ ਦੀਆਂ ਟਰਮਸ ਹੋਣਗੀਆਂ ਉਹ ਉਹਨਾਂ ਨੇ ਕੋਈ ਸਪੈਸੀਫਾਈ ਨਹੀਂ ਕੀਤਾ, ਤੇ ਕੀ ਜਿਹੜੇ ਇਸ ਤੇ ਨਤੀਜੇ ਭੁਗਤਣੇ ਪੈ ਸਕਦੇ ਆ ਉਹ ਵੀ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ। ਪਰ ਜੋ ਇਸ ਟਾਈਮ ਘਟਨਾਕ੍ਰਮ ਚੱਲ ਰਿਹਾ ਆ ਉਹ ਲੱਗਦਾ ਵੀ ਸਪੈਸੀਫਾਈ ਬਹੁਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਮੈਡੂਰੋ ਤੇ ਉਸਦੀ ਜਿਹੜੀ ਘਰ ਵਾਲੀ ਹੈ ਸੀਲੀਆ ਫਲੋਰੈਸ, ਉਸ ਨੂੰ ਡਰੱਗ ਟ੍ਰੈਫਿਕਿੰਗ ਤੇ ਹੋਰ ਚਾਰजेस ਦੇ ਅਧੀਨ US ਦੇ ਵਿੱਚ ਲੈ ਆਂਦਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆ। ਜਿਸ 3 ਜਨਵਰੀ ਦੀ ਰਾਤ ਨੂੰ ਅਮਰੀਕਾ ਦੇ ਦੁਆਰਾ ਮੈਡੂਰੋ ਨੂੰ ਚੱਕ ਕੇ ਲਿਆਂਦਾ ਗਿਆ ਸੀਗਾ ਉਸਦੇ ਘਰ ਤੋਂ 32 ਜਿਹੜੇ ਉਸਦੇ ਜਿਹੜੀ ਸਿਕਿਉਰਿਟੀ ਸਰਵਿਸਿਜ਼ ਦੇ ਕਿਊਬਨ ਨੈਸ਼ਨਲ ਸੀਗੇ, ਉਹ 32 ਦੇ 32 ਕਹਿੰਦੇ ਆ ਵੀ ਉਹ ਮਾਰੇ ਗਏ ਆ। ਇਹ ਇਸ ਗੱਲੋਂ ਬੜੀ ਅਚੰਭੇ ਵਾਲੀ ਜਿਹੜੀ ਉਹ ਨਾਲ ਦੇ ਨਾਲ ਗੱਲ ਰਹੀ ਵੀ, ਤੇ ਚੰਗੀ ਖੁਸ਼ਕਿਸਮਤੀ ਵਾਲੀ ਗੱਲ ਅਮਰੀਕਾ ਦੇ ਪੱਖ ਤੋਂ ਇਹ ਰਹੀ ਵੀ ਕੋਈ ਵੀ ਨੁਕਸਾਨ ਜਾਨੀ ਜਿਹੜਾ ਆ ਤੇ ਜਾਂ ਮਿਲਟਰੀ ਦੀਆਂ ਜਿਹੜੀਆਂ ਸਮਾਨ ਸੀਗਾ, ਹੈਲੀਕਾਪਟਰ ਸੀ, ਉਹਨਾਂ ਨੂੰ ਨਹੀਂ ਪਹੁੰਚਿਆ। ਸਾਰੇ ਜਾਣੇ ਸਹੀ ਸਲਾਮਤ ਵਾਪਸ ਜਿਹੜੇ ਪਹੁੰਚੇ। ਸੋ ਮੈਡੂਰੋ ਦੀ ਰੱਖਿਆ ਦੇ ਲਈ ਇਕੱਲੇ ਕਿਊਬਾ ਲਈ ਨਹੀਂ, ਉੱਥੇ ਉਹਨਾਂ ਦੀਆਂ ਆਪਣੀਆਂ ਫੋਰਸਿਸ ਤੇ ਹੋਰ ਕਈ ਕੁਛ ਜਿਹੜੇ ਉੱਥੇ ਲੱਗੇ ਸੀਗੇ। ਕਹਿੰਦੇ ਵੀ ਕਿਊਬਾ ਦੇ ਵਿੱਚ ਆਲਰੇਡੀ ਜਿਹੜੇ ਉਹਨਾਂ ਨੇ ਦੱਸਿਆ ਆ ਵੀ ਕਹਿੰਦੇ ਵੀ ਜੋ ਵੈਨੇਜ਼ੁਏਲਾ ਦੇ ਵਿੱਚ ਸੀਗੇ ਉਹ ਤਕਰੀਬਨ ਸਾਰੇ ਕਿਊਬਨ ਉਹ ਡੈਡ ਹੋ ਚੁੱਕੇ ਆ। ਲਾਸਟ ਵੀਕ ਜਿਹੜਾ US ਨੇ ਅਟੈਕ ਕੀਤਾ ਸੀਗਾ, ਤੇ ਕਹਿੰਦੇ ਵੀ ਵੈਨੇਜ਼ੁਏਲਾ ਦੇ ਨਾਲ ਹੁਣ USA ਆ ਮੋਸਟ ਪਾਵਰਫੁਲ ਮਿਲਟਰੀ in the world by far. To protect them and protect them we will. ਵੈਨੇਜ਼ੁਏਲਾ ਦੇ ਲੋਕ ਵੀ ਖਾਸੇ ਖੁਸ਼ ਹੋਏ ਆ ਮੈਡੂਰੋ ਦੇ ਜਿਹੜੇ ਉਹ ਚੱਕੇ ਜਿਹੜੇ ਉਹ ਜਾਣ ਤੋਂ ਬਾਅਦ ਦੇ ਵਿੱਚ, ਤੇ ਉੱਥੋਂ ਦੀ ਜਿਹੜੀ ਹੁਣ ਇੰਟਰਮ ਪ੍ਰੈਜ਼ੀਡੈਂਟ ਆ ਉਹ ਹੁਣ ਕਹਿੰਦੇ ਵੀ ਅਮਰੀਕਾ ਦਾ ਪੂਰਾ ਸਾਥ ਦੇ ਰਹੀ ਆ। ਸੋ ਕਿਊਬਾ ਨੂੰ ਜੇ ਤੇਲ ਜਾਣਾ ਬੰਦ ਹੁੰਦਾ ਆ, ਆਲਰੇਡੀ ਕਿਊਬਾ ਦੇ ਉੱਤੇ ਇੰਨੀਆਂ ਕੁ ਜ਼ਿਆਦੀਆਂ ਦੁਨੀਆ ਦੇ ਵਿੱਚ ਵਰਲਡ ਵਾਈਡ ਸੈਂਕਸ਼ਨਸ ਨੇ ਵੀ ਜੇ ਇਹਨਾਂ ਨੂੰ ਇਹ ਵੀ ਤੇਲ ਆਉਣਾ ਬੰਦ ਹੋ ਜਾਊਗਾ ਤੇ ਉਹਨਾਂ ਦੇ ਲਈ ਖਾਸਾ ਜਿਹੜੀ ਸਥਿਤੀ ਆ ਉਹ ਮਾੜੀ ਜਿਹੜੀ ਉਹ ਬਣਨ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਫਿਊਲ ਤੇ ਇਲੈਕਟ੍ਰਿਸਿਟੀ ਕ੍ਰਾਈਸਿਸ ਉਹ ਕਿਊਬਾ ਦੇ ਵਿੱਚ ਆਲਰੇਡੀ ਸ਼ੁਰੂ ਜਿਹੜਾ ਆ ਉਹ ਹੋਣਾ ਹੋ ਚੁੱਕਾ ਆ। ਵੈਨੇਜ਼ੁਏਲਾ ਦੇ ਜਿਹੜੇ ਆਇਲ ਟੈਂਕਰਸ ਆ ਉਹਨਾਂ ਨੂੰ ਸੀਜ਼ ਕਰਨਾ, ਉਹਨਾਂ ਨੂੰ ਸੈਂਕਸ਼ਨ ਕਰਨਾ, ਉਹਨਾਂ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੇ ਨਾਲ ਕਿਊਬਾ ਦੇ ਉੱਤੇ ਜਿਹੜਾ ਇਸ ਟਾਈਮ ਹੁਣ ਹੋਰ ਵੀ ਜ਼ਿਆਦਾ ਭੈੜਾ ਜਿਹੜਾ ਉਹ ਅਸਰ ਆ ਉਹ ਪਵੇਗਾ। ਸੋ ਚੇਤਾਵਨੀ ਕਿਊਬਾ ਨੂੰ ਦੇ ਦਿੱਤੀ ਗਈ ਆ ਵੀ ਡੀਲ ਬਣਾ ਲਓ, ਨਹੀਂ ਤਾਂ ਖਾਮਿਆਜ਼ਾ ਭੁਗਤਣ ਦੇ ਲਈ ਤਿਆਰ ਹੋ ਜਾਓ। ਜੀ ਬਿਲਕੁਲ।